ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧੀਏ ਆਪਾਂ ਤੇ ਗੱਲ ਕਰੀਏ ਐਸਵਾਈਐਲ ਦੇ ਮਸਲੇ ਦੀ ਤੇ ਦਲਾਂ ਦੇ ਜੋ ਸਾਡੀਆਂ ਸਿਆਸੀ ਤਨਜ਼ੀਮਾਂ ਨੇ ਇਹਨਾਂ ਦੀ ਸਿਆਸਤ ਦੀ। ਐਸਵਾਈਐਲ ਤੇ ਸੁਪਰੀਮ ਕੋਰਟ ਦਾ ਹੁਣ ਜਿਹੜਾ ਮਸ਼ਵਰਾ ਆਇਆ ਹੈ ਇੱਕ ਤਰੀਕੇ ਨਾਲ ਕਿ ਮੁੱਖ ਮੰਤਰੀ ਬਹਿ ਕੇ ਗੱਲਬਾਤ ਕਰਨ। ਉਸ ਤੋਂ ਬਾਅਦ ਸਿਆਸਤ ਪੱਕੀ ਹੈ ਤੇ ਲੋਕਾਂ ਦੀ ਨਿਗਾਹ ਮੁੱਖ ਮੰਤਰੀ ਸਾਹਿਬ ਤੇ ਹੈ, ਮਾਨ ਸਾਹਿਬ ਤੇ ਹੈ ਕਿ ਉਹ ਕੀ ਸਟੈਂਡ ਲੈਂਦੇ ਨੇ, ਕੀ ਸਟਾਂਸ ਲੈਂਦੇ ਨੇ। ਪਰ ਅਰਵਿੰਦ ਕੇਜਰੀਵਾਲ ਦੀ ਚਰਚਾ ਇਹ ਕਿਉਂ ਆ ਸ਼ਰਮਾ ਜੀ ਕਿ ਅਰਵਿੰਦ ਕੇਜਰੀਵਾਲ ਦਾ ਜਿਹੜਾ ਸਟੈਂਡ ਹੈ ਉਹ ਅਕਾਲੀ ਕਾਂਗਰਸੀਆਂ ਵਾਲਾ ਹੀ ਹੈ। ਪ੍ਰਵੀਨ ਜੀ, ਅਰਵਿੰਦ ਕੇਜਰੀਵਾਲ ਕੱਲ ਹਰਿਆਣਾ 'ਚ ਸੀ ਜੀ, ਔਰ ਆਪਾਂ ਕੱਲ ਸਵੇਰੇ ਹੀ ਇਹ ਗੱਲ ਕਰਕੇ ਹਟੇ ਕਿ ਹੁਣ ਉਹਨਾਂ ਮੂਹਰੇ ਸਵਾਲ ਆਏਗਾ ਔਰ ਕੱਲ ਉਹ ਸਵਾਲ ਆਇਆ ਤੇ ਉਹਨਾਂ ਕੋਲ ਪਰ ਸਪਸ਼ਟ ਜਵਾਬ ਨਹੀਂ ਸੀ। ਅਰਵਿੰਦ ਕੇਜਰੀਵਾਲ ਨੇ ਸਾਰਾ ਕੁਝ ਕੇਂਦਰ ਦੇ ਸਿਰ ਤੇ ਸਿੱਟਣ ਦੀ ਕੋਸ਼ਿਸ਼ ਕੀਤੀ ਤੇ ਹੁਣ ਜਿਹੜਾ ਜਵਾਬ ਅਰਵਿੰਦ ਕੇਜਰੀਵਾਲ ਦਿੰਦੇ ਨੇ ਕਿ ਭਾਈ ਇਹ ਸਾਡੇ ਟਾਈਮ ਤਾਂ ਹੋਇਆ ਨਹੀਂ, ਤਾਂ ਕਾਂਗਰਸੀਆਂ ਤੇ ਅਕਾਲੀਆਂ ਦਾ ਦੌਰ ਆ, ਉਹ ਜਾਣਨ, ਉਹ ਪੁੱਛੋ, ਉਹਨਾਂ ਨੂੰ ਪੁੱਛੋ, ਉਹ ਸਪਸ਼ਟ ਕਰਨ। ਤੇ ਇਸੇ ਤਰ੍ਹਾਂ ਨਰਿੰਦਰ ਮੋਦੀ ਕਹਿਣਗੇ ਕਿ ਸਾਡਾ ਤਾਂ ਪੈਦਾ ਨਹੀਂ ਕੀਤਾ ਵਾ ਜੀ, ਇਹ ਤਾਂ ਕਾਂਗਰਸੀਆਂ ਦਾ ਪੈਦਾ ਕੀਤਾ। ਸੋ ਜਿਵੇਂ ਕੇਜਰੀਵਾਲ ਬਚ ਕੇ ਨਿਕਲਣਾ ਚਾਹੁੰਦੇ ਨੇ ਉਵੇਂ ਬੀਜੇਪੀ ਵੀ ਬਚ ਕੇ ਨਿਕਲਣਾ ਚਾਹੀਏ ਇਸ ਮੁੱਦੇ ਤੋਂ। ਪਰ ਅਰਵਿੰਦ ਕੇਜਰੀਵਾਲ ਹੋਰਾਂ ਨੇ ਜਿਹੜੀ ਇਹ ਗੱਲ ਕਹੀ ਕਿ ਜੀ ਮੇਰੇ ਕੋਲ ਫਾਰਮੂਲਾ ਹੈਗਾ, ਮੈਂ ਉਹ ਫਾਰਮੂਲਾ ਮੋਦੀ ਜੀ ਨੂੰ ਦੱਸ ਸਕਦਾ ਕਿ ਜੇ ਮੋਦੀ ਜੀ ਨਹੀਂ ਹੱਲ ਕਰ ਸਕਦੇ, ਇਹ ਕੇਂਦਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪੰਜਾਬ ਨੂੰ ਵੀ ਪਾਣੀ ਦੀ ਲੋੜ ਆ, ਹਰਿਆਣਾ ਨੂੰ ਵੀ ਪਾਣੀ ਦੀ ਲੋੜ ਆ। ਜਿਹੜਾ ਗਵਲਾ ਜਾਂ ਰਾਹ ਅਖਤਿਆਰ ਕੀਤਾ ਅਰਵਿੰਦ ਕੇਜਰੀਵਾਲ ਨੇ, ਉਵੇਂ ਹੀ ਹੈ ਜਿਵੇਂ ਕਾਂਗਰਸ ਦਾ। ਉਹਨਾਂ ਨੇ ਜਿਹੜੀ ਗੱਲ ਦੁਹਰਾਈ, ਮੈਂ ਉਸੇ ਗੱਲ ਤੇ ਆ ਜਾਣਾ। ਅਰਵਿੰਦ ਕੇਜਰੀਵਾਲ ਨੇ ਸਪਸ਼ਟ ਕਿਹਾ ਕਿ ਕਾਂਗਰਸੀ ਬੀਜੇਪੀ ਵਾਲੇ ਲੀਡਰ ਪੰਜਾਬ 'ਚ ਖੜ ਕੇ ਤਾਂ ਕਹਿੰਦੇ ਨੇ ਕਿ ਐਸਵਾਈਐਲ ਬਣ ਨਹੀਂ ਦਿਆਂਗੇ, ਪਾਣੀ ਦੀ ਇੱਕ ਬੂੰਦ ਨਹੀਂ ਦਿਆਂਗੇ, ਤੇ ਹਰਿਆਣੇ 'ਚ ਉਹੀ ਕਾਂਗਰਸੀ ਉਹੀ ਬੀਜੇਪੀ ਵਾਲੇ ਆ ਕੇ ਕਹਿੰਦੇ ਨੇ ਪਾਣੀ ਲੈ ਕੇ ਰਵਾਂਗੇ, ਨਹਿਰ ਬਣਾ ਕੇ ਰਵਾਂਗੇ। ਸੋ ਕਹਿੰਦੇ ਇਸ ਲਈ ਉਹ ਸਟੈਂਡ ਸਪਸ਼ਟ ਕਰਨ ਜੀ। ਤੇ ਫਿਰ ਆਪ ਅਰਵਿੰਦ ਕੇਜਰੀਵਾਲ ਜੀ ਆਪਣਾ ਸਟੈਂਡ ਸਪਸ਼ਟ ਕਿਉਂ ਨਹੀਂ ਕਰਦੇ? ਦਿੱਲੀ 'ਚ ਤੁਹਾਡੀ ਸਰਕਾਰ ਆ, ਹਰਿਆਣਾ 'ਚ ਤੁਸੀਂ ਬਣਾਉਣਾ ਚਾਹੁੰਦੇ ਹੋ, ਪੰਜਾਬ 'ਚ ਤੁਹਾਨੂੰ ਬਣ ਗਈ ਆ, ਤੇ ਉਹਦੇ ਬਾਅਦ ਵੀ ਤੁਹਾਡਾ ਸਟੈਂਡ ਸਪਸ਼ਟ ਕਿਉਂ ਨਹੀਂ? 2016 'ਚ ਤੁਸੀਂ ਪੰਜਾਬ 'ਚ ਕਹਿੰਦੇ ਹੋ ਕਿ ਐਸਵਾਈਐਲ ਨਹੀਂ ਬਣਨੀ ਚਾਹੀਦੀ, ਪਾਣੀ ਨਹੀਂ ਜਾਣਾ ਚਾਹੀਦਾ, ਤੇ ਹੁਣ ਤੁਸੀਂ ਹਰਿਆਣਾ 'ਚ ਖੜ ਕੇ ਕਹਿ ਰਹੇ ਹੋ ਪਾਣੀ ਤਾਂ ਦੋਵੇਂ ਸੂਬਾਂ ਦੀ ਲੋੜ ਹੈ, ਕੇਂਦਰ ਪਾਣੀ ਦਾ ਪ੍ਰਬੰਧ ਕਰ ਦੇਵੇ। ਇਹ ਕੋਈ ਟੂਟੀ ਤੋਂ ਡੱਬਾ ਭਰ ਕੇ ਤਾਂ ਦੇਣਾ ਨਹੀਂਗਾ ਕਿ ਹਾਂ ਭਾਈ ਡੋਲੂ ਭਰ ਕੇ ਲੈ ਜਾਓ। ਹਾਂਜੀ, ਬਿਲਕੁਲ। ਸੋ ਇਸ ਲਈ ਇਸ ਮੌਕੇ ਅਰਵਿੰਦ ਕੇਜਰੀਵਾਲ ਵੀ ਆਪਣਾ ਸਟੈਂਡ ਸਪਸ਼ਟ ਕਰਨਾ ਕਿ ਉਹਨਾਂ ਦਾ ਪੰਜਾਬ ਦੇ ਪਾਣੀਆਂ ਨੂੰ ਲੈ ਕੇ, ਪਾਣੀਆਂ ਦੀ ਵੰਡ ਨੂੰ ਲੈ ਕੇ ਸਟੈਂਡ ਕੀ ਆ ਜੀ। ਸੋ ਇਸ ਲਈ ਮੈਂ ਤਾਂ ਕਹਿ ਰਿਹਾ ਕਿ ਇਹ ਵੀ ਉਸੇ ਤਰ੍ਹਾਂ ਕਿ ਪੰਜਾਬ 'ਚ ਖੜ ਕੇ ਪੰਜਾਬ ਵਾਲੀ ਬੋਲੀ ਬੋਲੋ, ਹਰਿਆਣਾ 'ਚ ਖੜ ਕੇ ਹੁਣ ਉਹ ਬੈਲੈਂਸ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਕਿ ਪੰਜਾਬ 'ਚ ਵੀ ਨਾਰਾਜ਼ਗੀ ਨਾ ਹੋਵੇ, ਹਰਿਆਣਾ 'ਚ ਵੀ ਨਾਰਾਜ਼ਗੀ ਨਾ ਹੋਵੇ, ਤੇ ਗੇਂਦ ਮੈਂ ਬੀਜੇਪੀ ਦੇ ਪਾਲ ਛੱਡਦਾ। ਪ੍ਰਵੀਨ ਜੀ, ਜੇਕਰ ਤੁਹਾਡੇ ਕੋਲ ਇਸ ਮਸਲੇ ਦੇ ਹੱਲ ਦਾ ਫਾਰਮੂਲਾ ਹੈਗਾ ਤਾਂ ਬੰਦ ਕਮਰੇ 'ਚ ਮੋਦੀ ਜੀ ਦੇ ਕੰਨ 'ਚ ਦੱਸਣ ਦੀ ਕੀ ਲੋੜ ਆ? ਜਨਤਕ ਦੱਸ ਦਿਓ ਨਾ। ਬਿਲਕੁਲ ਸਹੀ ਹੈ। ਤੇ ਲੋਕ ਉਹਨੂੰ ਪ੍ਰਵਾਨ ਕਰ ਲੈਣਗੇ, ਲੋਕ ਆਪੇ ਖੜੇ ਹੋ ਕੇ ਕਹਿਣਗੇ, ਹਰਿਆਣਾ ਵੀ ਕਹੂਗਾ, ਫਿਰ ਪੰਜਾਬ ਵੀ ਕਹੂਗਾ ਕਿ ਕੇਜਰੀਵਾਲ ਜੀ ਦਾ ਬਹੁਤ ਸੋਹਣਾ ਸੁਝਾਅ ਹੈ ਜੀ, ਮੰਨ ਲਓ। ਤੇ ਤੁਹਾਡੇ ਕੋਲ ਤਾਂ ਇੱਕ ਵੱਡੀ ਤਾਕਤ ਲੋਕ ਦਬਾਅ ਬਣਾਉਣ ਦੀ ਹੋ ਜਾਏਗੀ ਜੀ। ਪਰ ਜੇ ਹੋਵੇ ਸੁਝਾਅ ਤਾਂ ਹੈ ਨਾ, ਇਹ ਉਵੇਂ ਹੀ ਹੈ ਬੰਦ ਮੁੱਠੀ ਕਿ ਹਾਂ ਉਹਦੇ ਵਿੱਚ ਬੰਦ ਮੁੱਠੀ ਕਹਿੰਦਾ ਲੱਖ ਦੀ, ਖੁੱਲੀ ਮੁੱਠੀ ਕੱਖ ਦੀ। ਸੋ ਇਸ ਲਈ ਇਹ ਬੰਦ ਮੁੱਠੀ ਰੱਖਣਾ ਚਾਹੁੰਦੇ ਨੇ ਕਿ ਹਾਂ ਮੇਰਾ ਇੱਕ ਦਬਦਬਾ ਬਣਿਆ ਰਹੇ। ਅਸਲ ਦੇ ਵਿੱਚ ਅਰਵਿੰਦ ਕੇਜਰੀਵਾਲ ਹੋਰੀ ਵੀ ਕਾਂਗਰਸ ਅਕਾਲੀਆਂ ਵਾਲਾ ਹੀ ਸਟੈਂਡ ਲੈ ਰਹੇ ਨੇ। ਕੱਲ ਭਗਵੰਤ ਮਾਨ ਹੋਰਾਂ ਦਾ ਸੁਨੇਹਾ ਆਪਾਂ ਸਾਰਿਆਂ ਨੇ ਸੁਣਿਆ, ਕਹਿੰਦੇ ਜੀ ਅਸੀਂ ਗੱਲਬਾਤ ਲਈ ਤਿਆਰ ਹਾਂ, ਜਦੋਂ ਹਰਿਆਣਾ ਬੁਲਾਊਗਾ, ਜਦੋਂ ਮੁੱਖ ਮੰਤਰੀ ਹਰਿਆਣਾ ਸਾਹਿਬ ਦੇ ਕਹਿਣਗੇ ਮੈਂ ਜਾਣ ਲਈ ਤਿਆਰ ਹਾਂ, ਕੋਈ ਮਸਲਾ ਨਹੀਂਗਾ। ਪਰ ਇੱਧਰ ਇਹਨਾਂ ਦੇ ਬੁਲਾਰੇ, ਇਹਨਾਂ ਦੇ ਲੀਡਰ ਬੋਲ ਰਹੇ ਨੇ ਕਿ ਪਾਣੀ ਹੈ ਨਹੀਂਗਾ। ਤੋ ਜੇ ਪਾਣੀ ਹੋਣੀਗਾ ਫਿਰ ਗੱਲ ਕਿਹੜੀ ਕਰਨ ਜਾਣਾ ਭਾਈ? ਫਿਰ ਸਪਸ਼ਟ ਸਟੈਂਡ ਲਓ ਨਾ ਜੀ। ਫਿਰ ਜਾਂ ਤਾਂ ਭਗਵੰਤ ਮਾਨ ਜੀ ਖੁੱਲ ਕੇ ਕਹਿਣ ਕਿ ਭਾਈ ਨਾ ਅਸੀਂ ਐਸਵਾਈਐਲ ਨਹਿਰ ਬਣਾਉਣ ਦੀ ਸਥਿਤੀ 'ਚ, ਨਾ ਅਸੀਂ ਪਾਣੀ ਦੇਣ ਦੀ ਸਥਿਤੀ 'ਚ। ਕੱਲ ਆਪਾਂ ਗੱਲ ਕੀਤੀ ਕਿ ਕਿਲੋਮੀਟਰਾਂ ਦੇ ਹਿਸਾਬ ਨਾਲ ਪੰਜਾਬ 'ਚ ਤਾਂ ਹੈ ਹੀ ਨਹੀਂਗਾ। ਸੋ 120 ਕਿਲੋਮੀਟਰ ਦੇ ਲਗਭਗ ਪੰਜਾਬ 'ਚ ਜਿਹੀ ਥਾਂ, ਇਹਦੇ ਵਿੱਚ 40-42 ਕਿਲੋਮੀਟਰ ਹੈ ਜਿਹੜਾ ਸਿੱਧਾ ਕਰ ਲਿਆ ਮਾੜਾ ਮੋਟਾ। ਰੋਪੜ ਵਾਲਾ ਕੁਝ ਇਲਾਕਾ ਜਿੱਥੇ ਕਿਸਾਨਾਂ ਨੇ ਮਾੜੀ ਮੋਟੀ ਉੱਥੇ ਨੀਵੇਂ ਥਾਂ ਹੀ ਖੇਤੀ ਕਰਨੀ ਸ਼ੁਰੂ ਕਰਤੀ, ਬਾਕੀ ਥਾਂ ਤਾਂ ਸਾਰੇ ਮਤਲਬ ਕਿ ਘਾਹ ਫੂਸ ਉੱਗਿਆ, ਬੂਟੀ ਉੱਗ ਗਈ ਹੈ। ਬਿਲਕੁਲ। ਸੋ ਇਸ ਲਈ ਉਹ ਜਿਹੜਾ ਜੰਗਲ ਬਣਿਆ ਉਸ ਨੂੰ ਨਹਿਰ ਦਾ ਰੂਪ ਵੀ ਨਹੀਂ ਦਿੱਤਾ ਜਾ ਸਕਦਾ, ਔਰ ਜੇ ਬਣ ਵੀ ਜਾਵੇ ਤਾਂ ਵੀ ਉਹ ਤੋਂ ਬਾਅਦ ਪਾਣੀ ਕਿੱਥੋਂ ਆਏਗਾ? ਇਹ ਵੱਡਾ ਸਵਾਲ ਖੜਾ ਹੈ ਉੱਥੇ ਦਾ ਉੱਥੇ ਹੀ ਕਿ ਉਹਦੇ ਵਿੱਚ ਪਾਣੀ ਕਿੱਥੋਂ ਦੇਣਾ। ਸੋ ਇਸ ਲਈ ਇਹ ਹੁਣ ਅਰਵਿੰਦ ਕੇਜਰੀਵਾਲ ਹੋਰੀ ਵੀ ਤੇ ਭਗਵੰਤ ਮਾਨ ਹੋਰੀ ਵੀ ਇੱਕ ਗਵਲਾ ਰਾਹ ਅਖਤਿਆਰ ਕਰਨਾ ਚਾਹੁੰਦੇ ਨੇ ਕਿ ਉਹਨਾਂ ਹਰਿਆਣਾ ਵੀ ਨਾਰਾਜ਼ ਨਾ ਹੋਵੇ ਤੇ ਪੰਜਾਬ ਵੀ ਬਣਿਆ ਰਹੇ। ਪਰ ਜਨਾਬ, ਤੁਸੀਂ ਜਿਸ ਮੋੜ ਤੇ ਖੜੇ ਹੋ ਉੱਥੇ ਲੋਕਾਂ ਨੇ ਤੁਹਾਨੂੰ ਹੁਣ ਸਪਸ਼ਟ ਸਟੈਂਡ ਪੁੱਛਣਾ ਹੀ ਪੁੱਛਣਾ ਹੈ। ਤੁਸੀਂ ਜੇ ਅਕਾਲੀ ਕਾਂਗਰਸੀਆਂ ਬੀਜੇਪੀ ਤੋਂ ਵੱਖਰੀ ਤਰ੍ਹਾਂ ਦੀ ਰਾਜਨੀਤੀ ਕਰਨ ਦਾ ਦਮ ਭਰਦੇ ਹੋ ਤਾਂ ਲੋਕ ਪੱਖੀ ਬੋਲਣੀ ਪੈਣੀ ਹੈ। ਚਾਹੇ ਹਰਿਆਣੇ ਵਾਲੀ ਬੋਲ ਕੇ ਦੇਖ ਲਓ, ਚਾਹੇ ਉਹ ਪੰਜਾਬ ਵਾਲੀ ਬੋਲ ਕੇ ਦੇਖ ਲਓ, ਕਿਸੇ ਪੱਖ ਦਾ ਖੜਨਾ ਪਊਗਾ ਨਾ। ਸੋ ਤੁਸੀਂ ਦੋਏ ਗੱਬੇ ਖੜ ਕੇ ਤੁਸੀਂ ਰੈਫਰੀ ਵਾਲੀ ਭੂਮਿਕਾ ਤਾਂ ਨਿਭਾ ਨਹੀਂ ਸਕਦੇ। ਤੁਸੀਂ ਸੱਤਾ ਹਥਿਆਉਣਾ ਚਾਹੁੰਦੇ ਹੋ ਇੱਕ ਪਾਸੇ, ਤਾਂ ਇੱਕ ਟੀਮ ਦਾ ਹਿੱਸਾ ਬਣਨਾ ਪਊਗਾ ਜੇ ਮੈਚ ਜਿੱਤਣਾ ਹੈ। ਸੋ ਇਸ ਲਈ ਸਪਸ਼ਟ ਆਉਣ
ਇਸ ਮਾਮਲੇ 'ਚ ਦੇਖਣ ਵਾਲੀ ਗੱਲ ਹੋਏਗੀ। ਔਰ ਹੁਣ ਭਗਵੰਤ ਮਾਨ ਲਈ ਆਪਾਂ ਕੱਲ ਜਿਵੇਂ ਗੱਲ ਕਰ ਰਹੇ ਸੀ ਕਿ ਪ੍ਰੀਖਿਆ ਦੀ ਘੜੀ ਆ, ਉਹੀ ਉਹਦੇ ਨਾਲੋਂ ਵੱਡੀ ਪ੍ਰੀਖਿਆ ਦੀ ਘੜੀ ਹੁਣ ਅਰਵਿੰਦ ਕੇਜਰੀਵਾਲ ਲਈ ਵੀ ਆ। ਅਰਵਿੰਦ ਕੇਜਰੀਵਾਲ ਹਰਿਆਣੇ ਵਾਲੇ ਬਹਾਨੇ ਦਿੱਲੀ ਲਈ ਪਾਣੀ ਚਾਹੁੰਦੇ ਨੇ, ਤੇ ਇਸ ਲਈ ਉਹਨਾਂ ਨੂੰ ਲੱਗਦਾ ਕਿ ਮੈਂ ਇਸ ਮੁੱਦੇ ਤੇ ਕਿਸੇ ਤਰ੍ਹਾਂ ਇੱਕ ਪੈਪ ਅੱਗੇ ਤੱਕ ਲੈ ਜਾਵਾਂ। ਪਰ ਉਹਨਾਂ ਨੂੰ ਇਹ ਭੁੱਲਣਾ ਨਹੀਂ ਚਾਹੀਦਾ ਕਿ ਪੰਜਾਬ ਨੇ ਜਿਹੜਾ ਲੋਕ ਫਤਵਾ ਦਿੱਤਾ, ਉਹ ਪੰਜਾਬ ਓਨੇ ਹੀ ਤਨਦੇਹੀ ਨਾਲ ਤੁਹਾਡੇ ਸਾਹਮਣੇ ਆ ਕੇ ਦੀਵਾਰ ਬਣ ਕੇ ਖੜਾ ਹੋ ਜਾਏਗਾ। ਇਸ ਲਈ ਅਰਵਿੰਦ ਕੇਜਰੀਵਾਲ ਬੜਾ ਸਹਿਜ ਨਾਲ ਚੱਲਣ, ਬੜਾ ਸੋਚ ਕੇ ਚੱਲਣ। ਪਰ ਉਹ ਜਿਹੜੀ ਦੋਗਲੀ ਨੀਤੀ ਅਪਣਾ ਰਹੇ ਨੇ, ਉਹ ਨਾ ਪੰਜਾਬ ਨੂੰ ਮਨਜ਼ੂਰ ਹੋਣੀ, ਨਾ ਹਰਿਆਣਾ ਨੂੰ ਮਨਜ਼ੂਰ ਹੋਣੀ। ਹੁਣ ਬੀਜੇਪੀ ਇਸ ਮਸਲੇ ਤੇ ਬਿਜੋਰੀ ਤਾਂ ਖੁੱਲ੍ਹ ਕੇ ਬੋਲੇ ਕੱਲ ਵੀ ਕਿ ਨਾ ਪਾਣੀ ਦੇਣਾ ਚਾਹੁੰਦੇ ਨੇ, ਨਾ ਇਹ ਸਾਡੇ ਨਾਲ ਬੈਠਕਾਂ ਕਰਨਾ ਚਾਹੁੰਦੇ ਨੇ, ਨਾ ਸਾਡੀ ਚਿੱਠੀਆਂ ਦਾ ਜਵਾਬ ਦਿੰਦੇ ਨੇ। ਸੋ ਇਸ ਲਈ 19 ਜਨਵਰੀ ਆਉਂਦਿਆਂ ਦੇਰ ਨਹੀਂ ਲੱਗਣੀ। ਔਰ 19 ਜਨਵਰੀ ਨੂੰ ਫੈਸਲਾ ਹੋਇਆ ਕੋਰਟ ਨੇ ਸਿਰਫ ਹੁਕਮ ਕਰਨਾ ਕੇਂਦਰ ਨੂੰ ਕਿ ਤੁਸੀਂ ਖੜ ਕੇ ਨਹਿਰ ਬਣਵਾਓ। ਤੇ ਕੇਂਦਰ ਦੇ ਖੜਨ ਦਾ ਮਤਲਬ ਇੱਥੇ ਮਿਲਟਰੀ ਲੱਗਣਾ, ਇੱਥੇ BSF ਲੱਗਣਾ, ਇੱਥੇ CRPF ਵਰਗੀਆਂ ਟੁਕੜੀਆਂ ਲੱਗਣਾ, ਤੇ ਉਹਨਾਂ ਦੇ ਨਾਲ ਜੇਕਰ ਨਹਿਰ ਬਣਨ ਦੀ ਕੋਸ਼ਿਸ਼ ਹੋਈ ਤਾਂ ਪੰਜਾਬ ਦੇ ਵਿੱਚ ਇੱਕ ਟਕਰਾਵ ਦੀ ਸਥਿਤੀ ਪੈਦਾ ਹੋਣ ਦਾ ਖਤਰਾ ਖੜਾ ਹੈ ਜੀ। ਸੋ ਉਹ ਖਦਸ਼ੇ ਨੂੰ ਦੇਖਦਿਆਂ ਪਹਿਲਾਂ ਸਿਆਣਪ ਵਰਤ ਲੈਣੀ ਚਾਹੀਦੀ ਹੈ। ਉਹੀ ਜੀ ਕਤਾਈ ਨਾ ਹੋਵੇ ਕਿ ਸਿਕਿਉਰਿਟੀ ਹਟਾਉਣ ਵਰਗਾ ਕੋਈ ਨਲਾਇਕ ਭਰਿਆ ਫੈਸਲਾ ਹੋ ਜਾਵੇ ਭਗਵੰਤ ਮਾਨ ਦੀ ਸਰਕਾਰ ਤੋਂ, ਜਾਂ ਅਰਵਿੰਦ ਕੇਜਰੀਵਾਲ ਹੋਰੀ ਕੋਈ ਅਜਿਹੀ ਗੱਲ ਕਹਿ ਬੈਠਣ। ਇਸ ਲਈ ਇਸ ਮਸਲੇ ਤੇ ਇੱਕ ਸੁਰ ਦੇ ਵਿੱਚ, ਇੱਕ ਰੂਪ ਦੇ ਵਿੱਚ ਸਪਸ਼ਟ ਪੱਖ ਰੱਖਣਾ ਪੈਣਾ ਕਿ ਭਾਈ ਅਸੀਂ ਕੋਰਟ 'ਚ ਪੱਖ ਰੱਖਾਂਗੇ, ਜਾਂ ਅਸੀਂ ਕੋਰਟ 'ਚ ਦਲੀਲ ਦੇਵਾਂਗੇ, ਜਾਂ ਅਸੀਂ ਸਮਝੌਤੇ ਦੇ ਮੇਜ਼ ਤੇ ਨਹੀਂ ਬੈਠਾਂਗੇ। ਸੋ ਇਸ ਲਈ ਆਰ ਪਾਰ ਵਾਲੀ ਸਥਿਤੀ ਹੈ। ਇਸ ਨੂੰ ਪੰਜਾਬ ਦੀ ਤਬੀਅਤ ਨੂੰ, ਪੰਜਾਬ ਦੀ ਤਸੀਰ ਨੂੰ ਸਮਝ ਕੇ ਗੱਲ ਕਰਨ ਅਰਵਿੰਦ ਕੇਜਰੀਵਾਲ ਜੀ। ਤੇ ਹਰਿਆਣਾ ਵੀ ਪੰਜਾਬ ਦੇ ਵਿੱਚੋਂ ਹੀ ਜਨਮਿਆ, ਹਰਿਆਣੇ ਕੋਲ ਵੀ ਉਹੀ ਲਹੂ ਆ, ਉਹੀ ਪਾਣੀ ਉਹ ਪੀਂਦਾ, ਉਸੇ ਤਰ੍ਹਾਂ ਦੀ ਖੇਤੀ ਉਹ ਕਰਦਾ, ਉਸੇ ਤਰ੍ਹਾਂ ਦਾ ਜਜ਼ਬਾ ਉਹਦੇ ਨਾਲ। ਔਰ ਜਿਹੜੀ ਪਰਿਵਾਰਕ ਸਾਂਝ ਦੋ ਸੂਬਿਆਂ ਦੀ ਬਣੀ ਆ, ਉਹਨੂੰ ਹੁਣ ਇਹ SYL ਦੀ ਆੜ 'ਚ ਤੋੜ ਕੇ ਫਿਰ ਰਾਜਨੀਤਿਕ ਵੋਟਾਂ ਬਟੋਰਨੀਆਂ ਚਾਹਣਗੇ। ਉਹ ਸਾਰੇ ਦਲ ਚਾਹਣਗੇ, ਕੋਈ ਇੱਕ ਨਹੀਂ, ਕਾਂਗਰਸ ਵੀ ਹੈ ਤੇ BJP ਵੀ, ਤੇ ਹੁਣ ਉਹਦੇ ਵਿੱਚ ਸ਼ਾਮਲ ਇਹ ਤਰ੍ਹਾਂ ਵੀ। ਸੋ ਇਸ ਲਈ ਇਸ ਮਸਲੇ ਦੇ ਉੱਤੇ ਕਾਫੀ ਕੁਝ ਸਾਫ਼ ਹੋ ਜਾਣਾ ਚਾਹੀਦਾ। ਆਹ ਮਸਲਾ ਬਾਦਲਾਂ ਮੂਹਰੇ ਵੀ ਆਉਣਾ ਜੇਕਰ 25 ਤਰੀਕ ਵਾਲੀ ਰੈਲੀ 'ਚ ਗਏ, ਕਿ 25 ਸਤੰਬਰ ਨੂੰ ਜੇ ਬਾਦਲ ਵੀ ਉਸ ਰੈਲੀ 'ਚ ਗਏ ਕਿ ਭਾਈ ਦੱਸ ਕੇ ਜਾਇਓ ਪੰਜਾਬ ਵਾਲਿਆਂ ਨੂੰ ਕਿ ਪਾਣੀ ਦੇ ਕੇ ਆਉਣਾ ਕਿ ਨਹੀਂ। ਸੋ ਬਾਦਲਾਂ ਕੋਲ ਕਿੱਡਾ ਵੱਡਾ ਮੌਕਾ ਸੀ, ਜਦੋਂ ਤੁਸੀਂ ਵੀ ਜਿਵੇਂ ਦੱਸ ਰਹੇ ਸੀਗੇ ਕਿ ਇਹ ਤਾਂ ਮੰਤਰੀ ਹੋ ਰਹੇ ਨੇ ਕੇਂਦਰ ਦੇ ਵਿੱਚ, ਕਿ ਬਾਦਲ ਵੀ ਮੰਤਰੀ ਰਹਿ ਲਏ ਕੇਂਦਰ ਦੀ ਵਜ਼ਾਰਤ ਦੇ ਵਿੱਚ, ਸੁਖਬੀਰ ਬਾਦਲ ਵੀ ਮੰਤਰੀ ਰਹਿ ਲਏ, ਬੀਬੀ ਹਰਸਿਮਰਤ ਵੀ ਮੰਤਰੀ ਰਹਿ ਲਈ, ਤਾਂ ਵੀ ਮਸਲਾ ਨਹੀਂ ਹੱਲ ਕਰਾ ਸਕੇ। ਪ੍ਰਵੀਨ ਜੀ, ਕੇਂਦਰ 'ਚ ਵਾਜਪਾਈ ਦੀ ਸਰਕਾਰ ਸੀ, ਹਰਿਆਣਾ 'ਚ ਇਹਨਾਂ ਦੇ ਭਾਈਵਾਲ ਉਸ ਸਮੇਂ ਚਟਾਲਿਆਂ ਨਾਲ ਵੀ ਜਾਰੀ ਸੀ, ਤੇ ਚਟਾਲਿਆਂ ਨਾਲ ਸਾਂਝ ਵੀ ਸੀ, ਸਰਕਾਰ ਸੀ, ਪੰਜਾਬ 'ਚ ਬਾਦਲਾਂ ਦਾ ਰਾਜ ਸੀ, ਤੇ ਕਿਉਂ ਨਹੀਂ ਮਸਲਾ ਹੱਲ ਹੋਇਆ? ਦਿੱਲੀ ਦੇ ਵਿੱਚ ਮਨਮੋਹਨ ਸਿੰਘ ਦੀ ਸਰਕਾਰ ਸੀ, ਹਰਿਆਣਾ 'ਚ ਹੁੱਡਾ ਦੀ ਸਰਕਾਰ ਸੀ, ਪੰਜਾਬ 'ਚ ਕੈਪਟਨ ਦੀ ਸਰਕਾਰ ਸੀ, ਕਿਉਂ ਨਹੀਂ ਮਸਲਾ ਹੱਲ ਹੋਇਆ? ਕਿਉਂਕਿ ਕਰਨਾ ਨਹੀਂ ਚਾਹੁੰਦੇ। ਇਹਨਾਂ ਨੂੰ ਲੱਗਦਾ ਕਿ ਇਸ ਮੁੱਦੇ ਤੇ ਰੋਟੀਆਂ ਸੇਕੀਆਂ ਜਾ ਸਕਦੀਆਂ। 84 ਦਾ ਮਸਲਾ ਹੱਲ ਕਿਉਂ ਨਹੀਂ ਹੋਇਆ? ਕਿਉਂਕਿ ਉਸ ਮਸਲੇ ਤੇ ਰੋਟੀਆਂ ਸੇਕੀਆਂ ਜਾ ਸਕਦੀਆਂ। ਬੇਅਦਬੀ ਦੇ ਮਸਲੇ 'ਚ ਦੋਸ਼ੀਆਂ ਨੂੰ ਅੰਦਰ ਕਿਉਂ ਨਹੀਂ ਦਿੱਤਾ ਗਿਆ? ਕਿਉਂਕਿ ਉਹ 'ਚ ਲੱਗਦਾ ਕਿ ਰੋਟੀਆਂ ਸੇਕੀਆਂ ਜਾ ਸਕਦੀਆਂ। ਸੋ ਇਸ ਲਈ SYL ਦਾ ਮੁੱਦਾ ਵੀ ਉਸੇ ਤਰ੍ਹਾਂ ਦਾ, ਜਿਹਦੇ ਪਰ ਕਾਂਗਰਸ, BJP, ਅਕਾਲੀਆਂ ਦੇ ਨਾਲ ਹੁਣ ਅਨੈਲੋ ਤੇ ਉਹ ਤੋਂ ਬਾਅਦ ਆਪ ਵੀ ਜਾਣਦੀ ਹੈ ਕਿ ਪਰ ਰਾਜਨੀਤਿਕ ਰੋਟੀਆਂ ਸੇਕੀਆਂ ਜਾ ਸਕਦੀਆਂ। ਪਰ ਹੁਣ ਨਾ ਤਾਂ ਪੰਜਾਬ ਬਾਰ-ਬਾਰ ਧੋਖਾ ਖਾਊਗਾ, ਨਾ ਹਰਿਆਣਾ ਇਸ ਮਸਲੇ ਤੇ ਅਸਪਸ਼ਟ ਜਵਾਬ ਚਾਹੂਗਾ। ਦੋਏ ਸੂਬੇ ਸਪਸ਼ਟ ਜਵਾਬ ਚਾਹੁੰਦੇ ਨੇ। ਖੁੱਲ੍ਹ ਕੇ ਰਾਜਨੀਤੀ ਕਰੋ, ਪਾਰਨਤਾਰਾ ਆਪੇ ਹੋ ਜਾਊਗਾ। ਜੀ ਬਿਲਕੁਲ। ਹੁਣ ਦੋਹਰੇ ਮਾਪਦੰਡ ਨਹੀਂ ਚੱਲਣੇ। ਦੋਹਰੇ ਮਾਪਦੰਡ ਵਾਲਿਆਂ ਨੇ ਤਾਂ ਲੋਕਾਂ ਨੇ ਪਾਸੇ ਕਰਕੇ ਤੁਹਾਨੂੰ ਲੈ ਕੇ ਆਉਂਦਾ।